ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਸੈਨੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 17 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ ਨੰਬਰ 559-905-2575। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਅਤੇ ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਉਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 408-415-909-0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਜਿਹੜੀ ਵੱਡੀ ਖਬਰ ਆ, ਸੁਪਰੀਮ ਕੋਰਟ ਨੇ ਅੱਜ ਜਿਹੜਾ ਟੈਕਸਸ ਤੇ ਹੋਰ ਰਿਪਬਲਿਕਨ ਹੈਲਡ ਜਿਹੜੀਆਂ ਸਟੇਟ ਸੀਗੀਆਂ ਜਿਨ੍ਹਾਂ ਨੇ ਅਫੋਰਡੇਬਲ ਕੇਅਰ ਐਕਟ, ਜਿਹੜਾ ACA ਜਿਹਨੂੰ ਓਬਾਮਾ ਕੇਅਰ ਵੀ ਕਹਿੰਦੇ ਆ, ਉਹਦੇ ਅਗੇਂਸਟ ਜਿਹੜਾ ਆ US ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਸੀ ਵੀ ਇਹ ਸਹੀ ਨਹੀਂ ਹੈ। ਪਰ ਅੱਜ ਕੋਰਟ ਨੇ 7 ਦੇ ਮੁਕਾਬਲੇ 2 ਦੇ ਨਾਲ ਇਸ ਨੂੰ ਜਿਹੜਾ ਰਿਵਰਸ ਕਰਤਾ ਤੇ ਇਹ ਕਹਿਤਾ ਵੀ ਹਾਂ, ਜਿਹੜਾ ACA ਆ ਤੇ ਓਬਾਮਾ ਕੇਅਰ ਆ ਉਹ ਇਸੇ ਤਰ੍ਹਾਂ ਹੀ ਚੱਲੂਗਾ, ਇਸੇ ਤਰ੍ਹਾਂ ਹੀ ਰਹੂਗਾ। ਸੋ 2 ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੋਰਟ ਦੇ ਜਸਟਿਸ ਪਿਕ ਕੀਤੇ ਸੀ, ਜਸਟਿਸ ਬ੍ਰੈਟ ਕੈਵਨਾ ਤੇ ਐਮੀ ਬੈਰਟ ਜਿਹੜੇ ਆ, ਉਹਨਾਂ ਨੇ ਜਿਹੜਾ ਆ ਮੈਜੋਰਟੀ ਦੇ ਨਾਲ ਸਾਥ ਦਿੱਤਾ। ਉਹਨਾਂ ਨੇ ਜਿਹੜੇ ਹੋਰ ਜੱਜ ਆ ਉਹਨਾਂ ਦੇ ਨਾਲ ਵੀ ਇਹਦੇ ਹਾਂ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਹੈਗਾ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਰੂਲਿੰਗ ਆ ਮੇਜਰ ਰੂਲਿੰਗ ਹੈਗੀ ਆ। ਸੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਵੀ ਟਵੀਟ ਕੀਤਾ, ਉਹ ਕਹਿੰਦੇ ਵੀ ਜਿਹੜਾ ਸੁਪਰੀਮ ਕੋਰਟ ਨੇ ਅਪਹੈਲਡ ਕਰ ਲਿਆ ਅਫੋਰਡੇਬਲ ਕੇਅਰ ਐਕਟ ਤੇ ਇਹ ਰੂਲਿੰਗ ਹੁਣ ਪੂਰੀ ਪੱਕੀ ਆ ਵੀ ਹੁਣ ਇਹ ਓਬਾਮਾ ਕੇਅਰ ਪ੍ਰੈਜ਼ੀਡੈਂਟ ਦੇ ਨਾਮ ਤੇ ਜਿਹੜਾ ਹੈਗਾ ਆ ਇਹ ਇਸੇ ਤਰ੍ਹਾਂ ਰਹੂਗੀ। ਜੀ ਬਿਲਕੁਲ। ਇਸ ਤੋਂ ਪਹਿਲਾਂ ਵੀ 2 ਵਾਰੀ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਜਿਹੜਾ ਗੈਰ ਸੰਵਿਧਾਨਿਕ ਕਰਾਰ ਕਰਨ ਦੇ ਲਈ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਕੇਸਿਸ ਗਏ ਸੀ। ਉਸ ਤੋਂ ਵੀ ਜਿਹੜਾ ਆ ਓਬਾਮਾ ਕੇਅਰ ਅਫੋਰਡੇਬਲ ਕੇਅਰ ਐਕਟ ਆ ਉਹ ਚੱਲਦਾ ਰਿਹਾ ਸੀਗਾ। ਸੋ ਰਿਵਰਸ ਕੋਈ ਨਹੀਂ ਹੋਇਆ ਹਰਜੋਤ ਸਿੰਘ ਜੀ, ਡਿਸੀਜਨ ਇੱਦਾਂ ਹੀ ਸੀਗਾ। ਸੋ ਇਸ ਨੂੰ ਉਹਨਾਂ ਨੇ ਅਨਕਨਸਟੀਟਿਊਸ਼ਨਲ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਕਿਹਾ ਵੀ ਇੱਦਾਂ ਜਿਹੜਾ ਆ ਉਹ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਸੋ ਇਹ ਨਹੀਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਦਾਲਤਾਂ ਦੇ ਜਿਹੜਾ ਆ ਇੱਕ ਹੋਰ ਵੱਖਰੇ ਐਂਗਲ ਤੋਂ ਇਸ ਨੂੰ ਥੱਲੇ ਲੈ ਕੇ ਜਾਣ ਦੀ ਜਿਹੜੀ ਉਹ ਕੋਸ਼ਿਸ਼ ਨਹੀਂ ਜਿਹੜੀ ਹੋਊਗੀ। ਰਿਪਬਲਿਕਨ ਜਿਹੜੀਆਂ ਲੈਡ ਸਟੇਟਸ ਆ ਉਹਨਾਂ ਦੇ ਦੁਆਰਾ ਉਹ ਆਪਣੇ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਰਹਿਣਗੇ। ਪਿਛਲੇ ਪ੍ਰਸ਼ਾਸਨ ਨੇ ਰੌਲਾ ਪੂਰਾ ਪਾਉਂਦੇ ਰਹੇ ਵੀ ਅਸੀਂ ਇਸ ਨੂੰ ਲਾ ਕੇ ਪਹਿਲੇ ਦਿਨ ਹੀ ਆ ਕੇ ਟਰੰਪ ਹੁਣੀ ਕਹਿੰਦੇ ਸੀ ਵੀ ਇਹਨੂੰ ਮੈਂ ਖਾਰਜ ਕਰ ਦੇਣਾ ਅਤੇ ਫਿਰ ਆਪਾਂ ਨਵਾਂ ਲੈ ਕੇ ਆਉਣਾ। 2 ਸਾਲ ਇਹਨਾਂ ਦੀ ਦੋਨਾਂ ਸਦਨਾਂ 'ਚ ਮੈਜੋਰਟੀ ਹੋਣ ਦੇ ਬਾਵਜੂਦ ਵੀ ਨਾ ਇਸ ਨੂੰ ਖਾਰਜ ਕਰਨ 'ਚ ਕਾਮਯਾਬ ਰਹੇ ਅਤੇ ਨਾ ਹੀ ਕੁਛ ਨਵਾਂ ਲੈ ਕੇ ਆਉਣ ਦੇ ਵਿੱਚ ਕਾਮਯਾਬ ਰਹੇ। ਸੋ 4 ਸਾਲਾਂ ਦੇ ਵਿੱਚ ਇਹ ਪੂਰਾ ਰੌਲਾ ਰੱਪਾ ਜਿਹੜਾ ਉਹ ਦੇਖਿਆ। ਸੋ ਹੁਣ 11ਵਾਂ ਸਾਲ ਆ ਹਰਜੋਤ ਸਿੰਘ ਜੀ ਇਸ ਓਬਾਮਾ ਕੇਅਰ ਦਾ ਅਫੋਰਡੇਬਲ ਕੇਅਰ ਐਕਟ ਦਾ, ਅਤੇ ਹਾਲ ਦੀ ਘੜੀ ਸੁਪਰੀਮ ਕੋਰਟ ਨੇ ਵੀ ਇੱਕ ਵਾਰੀ ਫੇਰ ਇਸ ਨੂੰ ਜਿਹੜਾ ਆ ਉਸ ਦੇ ਉੱਤੇ ਮੋਹਰ ਲਾ ਦਿੱਤੀ ਆ। ਸੋ ਜਿੱਦਾਂ ਹੈਗਾ ਆ ਕਹਿੰਦੇ ਵੀ ਉਸੇ ਤਰੀਕੇ ਦੇ ਨਾਲ ਲੀਵਿੰਗ ਇਟ ਇਨ ਪਲੇਸ ਵੀ ਉੱਦਾਂ ਹੀ ਜਿਹੜਾ ਉਹ ਰਹੇਗਾ। ਅਗਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਤੇ ਅੱਜ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਣਾ ਨੇ ਜਿਹੜਾ ਬਿੱਲ ਹੈਗਾ ਜੂਨਟੀਨਥ ਨੈਸ਼ਨਲ ਇੰਡੀਪੈਂਡੈਂਸ ਡੇ, ਉਹਦੀ ਜਿਹੜੀ ਛੁੱਟੀ ਆ ਫੈਡਰਲ ਹੌਲੀਡੇ, ਉਸ ਨੂੰ ਅੱਜ ਸਾਈਨ ਕਰ ਦਿੱਤਾ ਹੈਗਾ ਆ। ਜੂਨਟੀਨਥ ਇੱਕ ਫੈਡਰਲ ਹੌਲੀਡੇ ਵੱਲੋਂ ਜਾਣੀ ਜਾਊਗੀ ਕਿਉਂਕਿ ਇਸ ਦਿਨ ਜਿਹੜੀ ਆ ਸਲੇਬਰੀ ਖਤਮ ਹੋਈ ਸੀ। ਜੀ ਬਿਲਕੁਲ। ਸੋ ਅਗਲੀ ਜਿਹੜੀ ਗੱਲ ਕਰਦੇ ਜਾਈਏ, ਔਰੋਵਿਲ ਦਾ ਹਰਜੋਤ ਸਿੰਘ ਜੀ ਡੈਮ, ਜਿੱਥੇ ਅੱਜ ਤੋਂ ਕੁਛ ਵਰ੍ਹੇ ਪਹਿਲਾਂ ਜਿਹੜੇ ਇੱਕ ਵਾਰੀ ਹੜ੍ਹ ਆਉਣ ਦੇ ਚਾਂਸ ਬਣੇ ਸੀਗੇ ਵੀ ਬੰਨ੍ਹ ਜਿਹੜਾ ਆ ਡੈਮ ਉਹ ਟੁੱਟ ਜਾਣਾ ਆ।
ਅੱਜ ਇਸ ਮੌਕੇ ਪਾਣੀ ਦੀ ਹੈ ਇੰਨੀ ਜ਼ਿਆਦਾ ਘਾਟ ਜਿਹੜੀ ਓਰੋਵਿਲ ਡੈਮ ਦੇ ਉੱਤੇ ਰੈਜ਼ਰਵਾਇਰ ਦੇ ਵਿੱਚ ਹੋ ਚੁੱਕੀ ਆ ਵੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਹਾਈਡਰੋ ਪਾਵਰ ਪਲਾਂਟ ਆ ਉਸ ਨੂੰ ਸ਼ਟ ਡਾਊਨ ਕਰਨਾ ਪੈ ਰਿਹਾ ਹੈਗਾ ਆ। ਕਹਿੰਦੇ ਪਹਿਲੀ ਵਾਰੀ ਇਹ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਜਿਹੜੇ ਆ ਕੈਲੀਫੋਰਨੀਆ ਦੇ ਲਈ ਇਹ ਮਾੜੀ ਖਬਰ ਜਿਹੜੀ ਉਹ ਸਾਬਤ ਹੋਵੇਗੀ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਜੇ ਪਾਵਰ ਦੀ ਕਿੱਲਤ, ਇਲੈਕਟ੍ਰਿਸਿਟੀ ਦੀ, ਬਿਜਲੀ ਦੀ ਘਾਟ ਜਿਹੜੀ ਆ ਮੌਜੂਦਾ ਤੌਰ ਦੇ ਉੱਤੇ ਜਿਹੜੀ ਹੀਟ ਵੇਵ ਚੱਲ ਰਹੀ ਆ ਉਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਅਤੇ ਇਸ ਦੇ ਸ਼ਟ ਡਾਊਨ ਹੋਣ ਦੇ ਨਾਲ ਗ੍ਰਿਡ ਦੇ ਉੱਤੇ, ਦੂਜਿਆਂ ਦੇ ਉੱਤੇ ਜਿਹੜਾ ਉਹ ਭਾਰ ਆ ਉਹ ਵਧੇਗਾ ਅਤੇ ਬਿਜਲੀ ਜਾਣ ਦਾ ਖਤਰਾ ਜਿਹੜਾ ਉਹ ਬਣੇਗਾ। ਆਲਰੇਡੀ ਖਾਸ ਕਰਕੇ ਬੇ ਏਰੀਏ ਅਤੇ ਉਸ ਦੇ ਇਰਦ ਗਿਰਦ ਰਹਿੰਦੇ ਲੋਕਾਂ ਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਵੀ ਘੰਟੇ 2 ਘੰਟੇ ਦੇ ਲਈ ਜਿਹੜੀਆਂ ਰੋਟੇਟਿੰਗ ਜਿਹੜੀਆਂ ਬਲੈਕਆਊਟਸ ਆ ਉਹ ਤੁਹਾਡੇ ਉੱਥੇ ਹੋ ਸਕਦੀਆਂ ਨੇ। ਸੋ ਡਰਾਊਟ ਜਿਹੜਾ ਆ ਮੀਂਹ ਨਾ ਪੈਣ ਕਰਕੇ ਇਸ ਰੈਜ਼ਰਵਾਇਰ ਦੇ ਵਿੱਚ ਪਾਣੀ ਦੀ ਘਾਟ ਜਿਹੜੀ ਉਹ ਰਹੀ ਆ ਅਤੇ ਸੋਕੇ ਦੇ ਕਰਕੇ ਅਤੇ ਇਸ ਟਾਈਮ ਆਲੇ ਦੁਆਲੇ ਪੂਰੀ ਤਰ੍ਹਾਂ ਜਿਹੜੀ ਵੈਜੀਟੇਸ਼ਨ ਆ ਉਹ ਖੁਸ਼ਕ ਹੋ ਚੁੱਕੀ ਆ ਜਾਂ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਡਰਾਈ ਹੋ ਚੁੱਕਾ ਹੈ ਅਤੇ ਪਾਣੀ ਬਹੁਤ ਹੀ ਜ਼ਿਆਦਾ ਇਸ ਟਾਈਮ ਘੱਟ ਚੁੱਕਾ ਹੈ, ਜਿਸ ਕਰਕੇ ਉੱਥੇ ਦਾ ਪਾਵਰ ਪਲਾਂਟ ਆ ਲੇਕ ਓਰੋਵਿਲ ਦੇ ਵਿੱਚ ਉਸ ਨੂੰ ਬੰਦ ਕਰਨਾ ਪੈ ਰਿਹਾ ਹੈ। ਇਹ ਸੂਬੇ ਦਾ ਦੂਜਾ ਸਭ ਤੋਂ ਵੱਡਾ ਜਿਹੜਾ ਉਹ ਰੈਜ਼ਰਵਾਇਰ ਆ। ਇਸ ਡੈਮ ਤੋਂ ਬਣਦੀ ਬਿਜਲੀ ਦੇ ਨਾਲ 8 ਲੱਖ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ 8 ਲੱਖ ਘਰਾਂ ਦੇ ਵਿੱਚ ਬਿਜਲੀ ਜਿਹੜੀ ਉਹ ਪਹੁੰਚਾਈ ਜਾਂਦੀ ਆ। ਜੀ ਸੋ ਬਿਲਕੁਲ 13% ਸਟੇਟ ਦੀ ਜਿਹੜੀ ਇਲੈਕਟ੍ਰੀਸਿਟੀ ਆ ਇਹ ਜਿਹੜਾ ਹਾਈਡਰੋ ਪਾਵਰ ਪਲਾਂਟ ਆ ਇਹਦੇ ਥਰੂ ਆਉਂਦੀ ਆ। ਇਕੱਲਾ ਕੈਲੀਫੋਰਨੀਆ ਨਹੀਂ, ਜਿਹੜਾ ਹੂਵਰ ਡੈਮ ਵੀ ਹੈਗਾ ਆ ਉੱਥੇ ਵੀ ਜਿਹੜਾ ਲੇਕ ਮੈਡ ਜਿਹੜੀ ਆ ਸਭ ਤੋਂ ਵੱਡਾ ਇਹ ਰਿਜ਼ਰਵਾਇਰ ਹੈਗਾ ਆ ਜੋ ਕਿ 8 ਮਿਲੀਅਨ ਲੋਕਾਂ ਨੂੰ ਇਲੈਕਟ੍ਰੀਸਿਟੀ ਇੱਥੋਂ ਪੈਦਾ ਹੁੰਦੀ ਹੈਗੀ ਆ। ਉਹ ਵੀ ਜਿਹੜੀ ਕਪੈਸਿਟੀ ਆ ਉਹ ਵੀ ਹੁਣ 25% 'ਤੇ ਚੱਲ ਰਹੀ ਹੈਗੀ ਆ। ਸੋ ਸਾਰੇ ਪਾਸੇ ਜਿਹੜਾ ਬਹੁਤ ਬੁਰਾ ਹਾਲ ਆ। ਵਾਰਨਿੰਗ ਦਿੱਤੀ ਗਈ ਹੈਗੀ ਆ ਲਗਭਗ ਸਾਰੀ ਜਗ੍ਹਾ ਦੇ ਉੱਤੇ ਵੀ ਕਿਸੇ ਟਾਈਮ ਵੀ ਵੱਖ-ਵੱਖ ਏਰੀਏ ਦੇ ਵਿੱਚ ਕੁਝ ਘੰਟਿਆਂ ਦੇ ਲਈ ਜਿਹੜੀ ਬਿਜਲੀ ਆ ਉਹ ਜਾ ਸਕਦੀ ਹੈਗੀ ਆ। ਸੋ ਪਾਣੀ ਨੂੰ ਲੈ ਕੇ ਕੈਲੀਫੋਰਨੀਆ ਦੀ ਸਿਚੁਏਸ਼ਨ ਜਿਹੜੀ ਆ ਇਸ ਟਾਈਮ ਬਹੁਤ ਹੀ ਜ਼ਿਆਦਾ ਜਿਹੜੀ ਬੁਰੀ ਬਣੀ ਹੋਈ ਆ। ਵਾਟਰ ਕੰਜ਼ਰਵ ਕਰਨ ਦੇ ਲਈ ਵੱਖ-ਵੱਖ ਸ਼ਹਿਰਾਂ ਨੇ ਜਿਹੜੇ ਆ ਰਿਸਟ੍ਰਿਕਸ਼ਨਾਂ ਲਾ ਦਿੱਤੀਆਂ ਆ ਵੀ ਕਿਹੜੇ ਟਾਈਮ ਤੁਸੀਂ ਪਾਣੀ ਵਰਤ ਸਕਦੇ ਆ। ਆਪਣੇ ਜਿਹੜੇ ਫਰੰਟ ਯਾਰਡ ਜਾਂ ਬੈਕ ਯਾਰਡ ਹੈਗੇ ਆ ਉਹਨਾਂ ਦੇ ਵਿੱਚ ਪਾਣੀ ਲਾ ਸਕਦੇ ਆ ਜਾਂ ਨਹੀਂ ਲਾ ਸਕਦੇ ਹੈਗੇ। ਕਹਿੰਦੇ ਵੀ 700 ਫੁੱਟ ਜਿਹੜਾ ਸੀ ਲੈਵਲ ਤੋਂ ਅਬਵ ਜਿਹੜਾ ਰਿਜ਼ਰਵਾਇਰ ਹੈਗਾ ਆ ਇਹ ਓਰੋਵਿਲ ਵਾਲਾ, ਅਤੇ ਜਿਸ ਹਿਸਾਬ ਨਾਲ ਚੱਲ ਰਿਹਾ ਕਹਿੰਦੇ ਵੀ ਬਹੁਤ ਛੇਤੀ ਇਹ 640 ਫੁੱਟ 'ਤੇ ਪਹੁੰਚ ਜਾਊਗਾ ਅਤੇ ਉਹਦੇ ਨਾਲ ਫਿਰ ਜਿਹੜਾ ਆ ਇੱਕ ਹੋਰ ਹਾਈਟ ਪਲਾਂਟ ਕਰਕੇ ਆ ਉਹਨੂੰ ਉਹਦੇ ਉੱਤੇ ਵੀ ਜਿਹੜਾ ਅਸਰ ਪਊਗਾ। ਜੀ ਫੀਨਿਕਸ ਤੋਂ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਉੱਥੇ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਕਹਿੰਦੇ ਆ ਵੀ ਇੱਕ ਜਾਣੇ ਦੇ ਮਰਨ ਦੀ ਖਬਰ ਆ ਅਤੇ 1 ਦਰਜਨ ਲੋਕ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਆ। ਕਹਿੰਦੇ ਵੀ 8 ਸ਼ੂਟਿੰਗਸ ਜਿਹੜੀਆਂ ਉੱਥੇ ਵੈਸਟ ਵੈਲੀ ਏਰੀਆ ਜਿਹੜਾ ਮੈਟਰੋ ਹੈਗਾ ਫੀਨਿਕਸ ਦਾ ਉਸ ਦੇ ਵਿੱਚ ਇਹ ਵਾਪਰੀਆਂ। ਉੱਥੇ ਦਾ ਸਬਰਬ ਜਿਹੜਾ ਉਹ ਇਲਾਕਾ ਆ, ਇਹ ਇੱਕ ਜਿਹੜਾ ਬੰਦੂਕਧਾਰੀ ਬੰਦਾ ਸ਼ੂਟਿੰਗ ਸਪਰੀ ਦੇ ਉੱਤੇ ਗਿਆ, ਉਸਨੇ 9 ਜਾਣਿਆਂ ਦੇ ਜਿਹੜੇ ਕਹਿੰਦੇ ਆ ਵੀ ਡੈਬਰੀ ਅਤੇ ਸ਼ਾਰਪਨਰ ਜਿਹੜਾ ਆ ਉਹ ਉਸ ਦੇ ਵਿੱਚ ਵਰਜਿਆ ਆ। ਸਰਜੈਂਟ ਬ੍ਰੈਂਡਨ ਸ਼ੈਫਟ ਪਿਓਰੀਆ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਅੱਜ ਜਿਹੜੀ ਇਸ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ। ਕਹਿੰਦੇ ਵੀ 8 ਇੰਸੀਡੈਂਟ ਵੱਖੋ ਵੱਖਰੇ ਜਿਹੜੇ ਉਹ ਵਾਪਰੇ ਆ। ਸੋ 8 ਥਾਂ ਦੇ ਉੱਤੇ ਉਸਨੇ ਕਹਿੰਦੇ ਆ ਵੀ ਉਹ ਗੋਲੀਆਂ ਚਲਾਈਆਂ ਹੈ। ਜਿਹੜੇ ਸ਼ੂਟਿੰਗ ਸੀਨਸ ਆ ਉੱਥੇ ਦੇ ਇਲਾਕੇ ਗਲੈਂਡਨ, ਪਿਓਰੀਆ ਅਤੇ ਸਰਪ੍ਰਾਈਜ਼ ਕਰਕੇ ਜਿਹੜੀਆਂ 3 ਸਿਟੀਜ਼ ਆ ਇਹ ਫੀਨਿਕਸ ਦੇ ਮੈਟਰੋ ਦੇ ਨਾਰਥ ਵੈਸਟ ਇਲਾਕੇ ਵਾਲੇ ਪਾਸੇ ਜਿਹੜੀਆਂ ਪੈਂਦੀਆਂ ਜਿਸ ਨੂੰ ਵੈਸਟ ਵੈਲੀ ਵੀ ਆਖਿਆ ਜਾਂਦਾ ਆ, ਉੱਥੇ ਇਹ ਘਟਨਾਵਾਂ ਗੋਲੀਬਾਰੀ ਦੀਆਂ ਘਟਨਾਵਾਂ ਇਹ ਵਾਪਰੀਆਂ। ਜੀ ਅਗਲੀ ਖਬਰ ਪੋਰਟਲੈਂਡ ਤੋਂ ਆ ਰਹੀ ਆ ਜਿਹੜੀ ਕਿ ਇਹ ਵੀ ਬੜੀ ਖਤਰਨਾਕ ਖਬਰ ਆ। ਪੋਰਟਲੈਂਡ ਦੇ ਵਿੱਚ ਜਿਹੜੀ ਉੱਥੇ ਦੀ ਰਾਇਲ ਟੀਮ ਹੈਗੀ ਆ ਸਾਰੀ ਦੀ ਸਾਰੀ ਪੁਲਿਸ ਦੀ ਬੜੇ ਕਹਿੰਦੇ ਡੈਕੋਰੇਟਡ ਪੁਲਿਸ ਆਫੀਸਰਸ ਹੈਗੇ ਆ, ਉਹਨਾਂ ਨੇ ਅੱਜ ਰਿਜ਼ਾਈਨ ਕਰ ਦਿੱਤਾ ਹੈਗਾ। 50 ਜਾਣਿਆਂ ਜਿਹੜੇ 50 ਦੇ ਕਰੀਬ ਇਸ ਟੀਮ ਦੇ ਮੈਂਬਰ ਆ ਰੈਪਿਡ ਰਿਸਪੌਂਸ ਟੀਮ ਦੇ। ਯੂਨੈਨਿਮਸਲੀ ਉਹਨਾਂ ਨੇ ਅੱਜ ਯੂਨੀਅਨ ਦੇ ਵਿੱਚ ਮਤਾ ਪਾ ਕੇ ਆਪ ਸਾਰਿਆਂ ਨੇ ਰਿਜ਼ਾਈਨ ਕਰ ਦਿੱਤਾ ਆ। ਇਹ ਸਾਰਾ ਕੁਛ ਜਿਹੜੀ ਉੱਥੇ ਦੀ ਗਵਰਨਮੈਂਟ ਹੈਗੀ ਆ ਅਤੇ ਪੁਲਿਸ ਦੇ ਵਿੱਚ ਜੋ ਤਕਰਾਰ ਚੱਲ ਰਿਹਾ
ਸੀ ਪਿਛਲੇ ਸਾਲ, ਉਹ ਤੋਂ ਪਿਛਲੇ ਸਾਲ ਤੁਹਾਨੂੰ ਪਤਾ ਹੀ ਆ ਵੀ ਕਾਫੀ ਲੰਮੇ ਜਿਹੜੇ ਆ ਪ੍ਰੋਟੈਸਟ ਚੱਲੇ। ਪਰ ਇੱਕ ਟਾਈਮ ਦੇ ਉੱਤੇ ਜਿਹੜੀ ਆ ਫੈਡਰਲ ਗਵਰਨਮੈਂਟ ਦੀ ਬਿਲਡਿੰਗ ਜਿਹੜੀ ਆ ਮਲਟਨੋਮਾ ਬਿਲਡਿੰਗ ਕਰਕੇ ਆ, ਉੱਥੇ ਭੰਨ ਤੋੜ ਕੀਤੀ ਗਈ ਪ੍ਰੋਟੈਸਟਰਸ ਵੱਲੋਂ। 200 ਦੇ ਕਰੀਬ ਪ੍ਰੋਟੈਸਟਰਸ ਸੀਗੇ ਜਿਨ੍ਹਾਂ ਨੇ ਅੱਗ ਵੀ ਲਾਈ, ਕਈ ਡੰਪਸਟਰਸ ਦੇ ਉੱਤੇ ਵਿੰਡੋਜ਼ ਤੋੜ ਦਿੱਤੀਆਂ। ਤੇ ਉਸੇ ਦੇ ਦੌਰਾਨ ਜਦੋਂ ਪੁਲਿਸ ਵਾਲੇ ਕੰਟਰੋਲ ਕਰ ਰਹੇ ਸੀ ਤੇ ਇੱਕ ਜਿਹੜਾ ਫੋਟੋਗ੍ਰਾਫਰ ਆ ਉਹਦੇ ਨਾਲ ਉਹ ਜਿਹੜੀ ਆ ਹੱਥੋਂ ਪਾਈ ਪੁਲਿਸ ਵਾਲਿਆਂ ਦੀ ਹੋਈ। ਸੋ ਉਸ ਨੂੰ ਲੈ ਕੇ ਜਿਹੜਾ ਇੱਕ ਪੁਲਿਸ ਆਫੀਸਰ ਸੀ ਉਸ ਨੂੰ ਚਾਰਜ ਕੀਤਾ ਗਿਆ ਵੀ ਉਸ ਨੇ ਅਸੌਲਟ ਕੀਤਾ ਹੈਗਾ ਫੋਟੋਗ੍ਰਾਫਰ ਨੂੰ। ਉਸ ਤੋਂ ਬਾਅਦ ਅੱਜ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਪੁਲਿਸ ਦੀ ਟੀਮ ਆ ਉਹ ਰਿਜ਼ਾਈਨ ਕਰ ਗਈ ਹੈਗੀ ਆ ਜੀ। ਅੱਜ ਸੈਨੇਟ ਦੇ ਸਾਬਕਾ NSA ਦੇ ਡਿਪਟੀ ਡਾਇਰੈਕਟਰ ਕ੍ਰਿਸ ਇੰਗਲਿਸ, ਉਹਨਾਂ ਨੂੰ ਜਿਹੜਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਟੌਪ ਸਾਈਬਰ ਐਡਵਾਈਜ਼ਰ ਦੇ ਵਜੋਂ ਜਿਹੜਾ ਆ ਉਹ ਮਨਜ਼ੂਰੀ ਦੇ ਦਿੱਤੀ ਆ, ਉਹਨਾਂ ਨੇ ਕਨਫਰਮ ਕਰ ਦਿੱਤਾ ਆ। ਸੋ ਰਾਈਟ ਨਾਓ ਅਮਰੀਕਾ ਦੇ ਸਾਹਮਣੇ ਇਹ ਇੱਕ ਬਹੁਤ ਵੱਡਾ ਚੈਲੰਜ, ਬਹੁਤ ਵੱਡੀ ਜਿਹੜੀ ਚੁਣੌਤੀ ਹੈਗੀ ਆ ਵੀ ਜਿਹੜਾ ਇਸ ਟਾਈਮ ਸਾਈਬਰ ਅਟੈਕਸ ਬਾਰ-ਬਾਰ ਜਿਹੜੇ ਉਹ ਹੋ ਰਹੇ ਆ ਵੀ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਨਜਿੱਠਿਆ ਜਾਵੇ। ਇਸ ਦੌਰਾਨ ਇਹਨਾਂ ਦੀ ਜਿਹੜੀ ਆ ਹੁਣ ਦੇਖਣਾ ਪਊਗਾ ਵੀ ਲੀਡਰਸ਼ਿਪ ਕਿੱਦਾਂ ਦੀ ਉਹ ਰਹਿੰਦੀ ਆ ਤੇ ਇਸ ਪੂਰੇ ਸਾਈਬਰ ਐਡਵਾਈਜ਼ਰ ਦੀ ਇਹਨਾਂ ਦੇ ਜਿਹੜੇ ਡਿਪਾਰਟਮੈਂਟ ਦੀ ਇੱਕ ਕਾਫੀ ਅਹਿਮ ਭੂਮਿਕਾ ਜਿਹੜੀ ਆ ਉਹ ਰਹਿਣ ਵਾਲੀ ਹੈਗੀ ਆ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ, ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਇੱਥੇ ਦਾ ਜਿਹੜਾ ਵਾਟਰ ਪਲਾਂਟ ਹੈਗਾ ਆ ਉਸ ਨੂੰ ਵਾਟਰ ਸਪਲਾਈ ਨੂੰ ਇੱਕ ਹੈਕਰ ਨੇ ਜਿਹੜਾ ਆ ਉਹ ਜ਼ਹਿਰ ਉਸ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ। ਕਹਿੰਦੇ ਵੀ ਹੈਕਿੰਗ ਉਸ ਦੇ ਲਈ ਇੰਨੀ ਆਸਾਨ ਸੀ ਵੀ ਜਿਹੜਾ ਇੱਕ ਟੀਮ ਵਿਊਅਰ ਪ੍ਰੋਗਰਾਮ ਵਰਤਿਆ ਜਾਂਦਾ ਆ, ਉਹ ਕਿਸੇ ਇੰਪਲੋਈ ਦੀ ਇਨਫੋਰਮੇਸ਼ਨ ਦੇ ਨਾਲ ਉਸ ਨੇ ਇੱਕ ਪਾਸਵਰਡ ਭਰ ਕੇ ਆਸਾਨੀ ਦੇ ਨਾਲ ਜਿਹੜਾ ਉਹ ਇੱਦਾਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਸੋ ਬਾਰ-ਬਾਰ ਅਮਰੀਕਾ ਦੇ ਜਾਂ ਸਟੇਟ ਦੇ ਕਹਿ ਲਓ, ਸਿਟੀ ਦੇ ਕਹਿ ਲਓ, ਜਾਂ ਪੂਰੇ ਨੇਸ਼ਨ ਵਾਈਡ ਇਨਫਰਾਸਟਰਕਚਰ ਦੇ ਉੱਤੇ ਜਿਹੜੇ ਹੈਕਰਸ ਆ ਉਹਨਾਂ ਨੇ ਜਿਹੜਾ ਆ ਅਟੈਕ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਆ। ਤੇ ਬੀਤੇ ਦਿਨਾਂ ਦੇ ਵਿੱਚ ਜਿਹੜੇ FBI ਵਾਲੇ, CIA ਵਾਲੇ ਆ, ਉਹ ਕਹਿ ਰਹੇ ਸੀਗੇ ਵੀ ਇਹ ਮਾਡਰਨ 9/11 ਦੇ ਵਜੋਂ ਇਹ ਜਿਹੜੇ ਚੈਲੰਜਸ ਆ ਉਹ ਅਮਰੀਕਾ ਦੇ ਸਾਹਮਣੇ ਹੈਗੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਬਾਈਡਨ ਹੁਣਾਂ ਨੇ ਪਿਛਲੇ ਮਹੀਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਉਹ ਸਾਈਨ ਕੀਤਾ ਸੀਗਾ ਵੀ ਜਿਹੜੇ ਵੀ ਫੈਡਰਲ ਏਜੰਸੀਜ਼ ਦੇ ਨਾਲ ਕੰਮ ਕਰਦੇ ਆ, ਚਾਹੇ ਉਹ ਕੰਟਰੈਕਟਰਸ ਆ ਜਾਂ ਜਿਹੜੇ ਵੀ ਆ, ਜਿੰਨੇ ਵੀ ਸਿਕਿਉਰਿਟੀ ਗੈਪਸ ਆ ਉਹਨਾਂ ਨੂੰ ਜਿਹੜਾ ਉਹ ਬੰਦ ਕੀਤਾ ਜਾਵੇ ਤੇ ਉਹਨਾਂ ਕੰਟਰੈਕਟਰਸ ਦੀ ਜਿਹੜੀ ਓਵਰਸਾਈਟ ਆ ਉਸ ਦੇ ਉੱਤੇ ਜਿਹੜਾ ਹੋਰ ਪੁਖਤਾ ਨਜ਼ਰ ਜਿਹੜੀ ਉਹ ਰੱਖੀ ਜਾਵੇ ਜੀ। ਐਕਸੈਸਿਵ ਹੀਟ ਵਾਰਨਿੰਗ ਜਿਹੜੀ ਆ ਉਹ ਇਸ਼ੂ ਕੀਤੀ ਗਈ ਹੈਗੀ ਆ ਨਵਾਡਾ ਦੇ ਵਿੱਚ ਵੀ, ਇਸੇ ਤਰ੍ਹਾਂ ਕੈਲੀਫੋਰਨੀਆ ਦੀ ਜਿਹੜੀ ਸੈਂਟਰਲ ਵੈਲੀ ਆ ਉੱਥੇ ਵੀ ਜਿਹੜੀ ਇਸ਼ੂ ਕੀਤੀ ਗਈ ਆ। ਸੋ ਕੱਲਾ ਸੈਂਟਰਲ ਵੈਲੀ ਨਹੀਂ, ਬੇ ਏਰੀਏ ਵਿੱਚ ਵੀ ਜੇ ਦੇਖਿਆ ਜਾਵੇ ਪਲੈਜ਼ੈਂਟਨ ਟਾਊਨ ਜਿਹੜਾ ਆ, ਕਹਿੰਦੇ ਵੀ ਉੱਥੇ ਅੱਜ 100 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਆ ਨੋਟ ਕੀਤਾ ਗਿਆ ਹੈਗਾ। ਸੋ ਇਹ ਕਹਿੰਦੇ ਵੀ ਬਹੁਤ ਸਾਲਾਂ ਬਾਅਦ ਇੰਨੀ ਜ਼ਿਆਦਾ ਜਿਹੜਾ ਆ ਟੈਂਪਰੇਚਰ ਨੋਟ ਕੀਤਾ ਗਿਆ ਆ। ਤੇ ਬੇ ਏਰੀਏ ਦੇ ਵਿੱਚ ਵੀ ਇਸ ਟਾਈਮ ਵੀ ਈਵਨ 90-95 ਦੇ ਕਰੀਬ ਜਿਹੜਾ ਟੈਂਪਰੇਚਰ ਚੱਲ ਰਿਹਾ ਹੈਗਾ। ਵਾਰਨਿੰਗ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਇਲੈਕਟ੍ਰੀਸਿਟੀ ਵੱਲੋਂ ਦਿੱਤੀ ਗਈ ਆ, ਵੱਖ-ਵੱਖ ਏਰੀਏ ਦੇ ਉੱਤੇ ਜਿਹੜੀ ਆ ਕੁਛ ਘੰਟਿਆਂ ਲਈ ਬਿਜਲੀ ਜਿਹੜੀ ਆ ਜਾ ਸਕਦੀ ਹੈਗੀ ਆ। ਸੋ ਲੋਕਾਂ ਨੂੰ ਇਹ ਕਿਹਾ ਗਿਆ ਹੈ ਵੀ ਵੱਧ ਤੋਂ ਵੱਧ ਪਾਣੀ ਪੀਓ। ਜਿਹੜੇ ਤੁਹਾਡੇ ਬੱਚੇ ਜਾਂ ਐਨੀਮਲਸ ਹੈਗੇ ਆ, ਪੈਟਸ ਹੈਗੇ ਆ, ਉਹਨਾਂ ਨੂੰ ਕਾਰ ਵਿੱਚ ਨਾ ਛੱਡੋ ਜੇ ਕਿਤੇ ਜਾਂਦੇ ਆ ਕਈ ਵਾਰੀ। ਤੇ ਆਊਟਡੋਰ ਜਿਹੜੀਆਂ ਐਕਟੀਵਿਟੀ ਆ ਉਹਨਾਂ ਨੂੰ ਥੋੜ੍ਹਾ ਘਟਾਇਆ ਜਾਵੇ, ਏਅਰ ਕੰਡੀਸ਼ਨ ਦੇ ਲਾਗੇ ਰਹੋ। ਤੇ ਜਿਹੜੇ ਬਜ਼ੁਰਗ ਹੈਗੇ ਆ, ਬੱਚੇ ਆ, ਪੈਟਸ ਆ, ਪਲਾਂਟਸ ਆ, ਉਹਨਾਂ ਦਾ ਜ਼ਿਆਦਾ ਜਿਹੜਾ ਧਿਆਨ ਰੱਖੋ। ਜਦੋਂ ਤੁਸੀਂ ਡੌਗਸ ਨੂੰ ਤੁਰਨ ਲੈ ਕੇ ਜਾਂਦੇ ਆ ਤੇ ਉਹਨਾਂ ਨੂੰ ਜਿਹੜਾ ਹੁੰਦਾ ਹੈਗਾ ਪੇਵਮੈਂਟ, ਉੱਥੇ ਜਿਹੜੀ ਤੱਤਾ ਜਗ੍ਹਾ ਹੁੰਦੀ ਆ ਉਹਦੇ ਉੱਤੇ ਨਾ ਤੁਰੋ, ਨਾਲ ਜਿਹੜਾ ਘਾਹ ਵਗੈਰਾ ਹੁੰਦਾ ਉੱਥੇ ਤੁਰੋ। ਸੋ ਇਹ ਜਿਹੜੀਆਂ ਟਿਪਸ ਵਗੈਰਾ ਆ ਉਹ ਦਿੱਤੀਆਂ ਗਈਆਂ ਹੈਗੀਆਂ ਜੀ। ਫਾਰ ਦਾ ਪੀਪਲ ਵੋਟਿੰਗ ਰਾਈਟਸ ਦਾ ਜਿਹੜਾ ਬਿੱਲ ਆ ਡੈਮੋਕ੍ਰੇਟਸ ਦੇ ਦੁਆਰਾ ਲਿਆਂਦਾ ਜਾ ਰਿਹਾ ਆ, ਉਸ ਦੇ ਬਾਰੇ ਅੱਜ ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਉਹਨਾਂ ਨੇ ਕਿਹਾ ਆ ਵੀ ਜਿਹੜਾ ਵੋਟਿੰਗ ਲੈਜਿਸਲੇਸ਼ਨ ਜਿਸ ਨੂੰ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਇੱਕ ਸੈਂਟਰਿਸਟ ਹੈਗੇ ਨੇ ਜੋ ਮੈਂਸ਼ਨ, ਜਿਨ੍ਹਾਂ ਨੇ ਕਿਹਾ ਵੀ ਉਸ ਦੇ ਵਿੱਚ ਕੁਝ ਤਬਦੀਲੀਆਂ ਕਰਕੇ ਕੰਪਰੋਮਾਈਜ਼ ਆਫਰ ਜਿਹੜਾ ਉਹ ਲਿਆਂਦਾ ਆ, ਉਸ ਨੂੰ ਵੀ ਇਹ ਰਿਜੈਕਟ ਕਰਨਗੇ। ਕਹਿੰਦੇ ਆ ਵੀ ਮੈਂ ਜਿਹੜਾ ਆ ਉਹ ਇਸ ਨੂੰ ਬਲੌਕ ਕਰੂੰਗਾ।
ਉਹਨਾਂ ਨੇ ਅੱਜ ਇਹ ਕਹਿੰਦੇ ਵੀ ਵਾਅਦਾ ਕੀਤਾ, ਪਲੈਜ ਇੱਕ ਹਿਸਾਬ ਦੇ ਨਾਲ ਦਿੱਤੀ ਵੀ ਰਿਪਬਲਿਕਨਸ ਆ ਇਸ ਦੇ ਖਿਲਾਫ ਫਿਲਬਸਟਰ ਜਿਹੜਾ ਆ ਉਹ ਕਰਨਗੇ। ਮੈਜੋਰਟੀ ਲੀਡਰ ਸ਼ੂਮਰ ਜਿਹੜੇ ਆ ਇਹ ਇਸ ਨੂੰ ਆਉਂਦੇ ਮੰਗਲਵਾਰ ਨੂੰ ਫਲੋਰ ਦੇ ਉੱਤੇ ਲੈ ਕੇ ਜਾਣ ਬਾਰੇ ਉਹ ਸੋਚ ਰਹੇ ਆ। ਇਸ ਤੋਂ ਪਹਿਲਾਂ ਸਟੇਸੀ ਐਬਰਾਹਮਸ ਉਸ ਨੇ ਵੀ ਕਿਹਾ ਸੀਗਾ ਵੀ ਇਹ ਜਿਹੜਾ ਲੋਕਾਂ ਦੇ ਲਈ ਫਾਰ ਦਾ ਪੀਪਲ ਐਕਟ ਜਿਹੜਾ ਮੈਂਸ਼ਨ ਉਹਨਾਂ ਨੇ ਕੰਪਰੋਮਾਈਜ਼ਡ ਲਿਆਂਦਾ ਹੈ, ਉਹਨਾਂ ਨੇ ਕਿਹਾ ਸੀ ਵੀ ਮੈਂ ਵੀ ਇਸ ਦਾ ਜਿਹੜਾ ਸਮਰਥਨ ਕਰੂੰਗੀ, ਐਟਲੀਸਟ ਕੁਛ ਤਾਂ ਜਿਹੜਾ ਵੋਟਿੰਗ ਰਾਈਟਸ ਆ ਉਸ ਦੇ ਲਈ ਜਿਹੜਾ ਆ ਲੈਵਲ ਫੀਲਡ ਜਿਹੜਾ ਆ ਉਹ ਸਾਰਿਆਂ ਦੇ ਲਈ ਜਿਹੜਾ ਉਹ ਹੋਵੇ। ਪਰ ਹੁਣ ਰਿਪਬਲਿਕਨਸ ਨੇ ਆਪਣੀ ਮਨਸ਼ਾ ਜਿਹੜੀ ਇਸ ਦੇ ਵਿੱਚ ਕਲੀਅਰ ਕਰ ਦਿੱਤੀ ਆ ਵੀ ਇਹ ਜਿਹੜੇ ਵੋਟਿੰਗ ਰਾਈਟਸ ਦਾ ਬਿੱਲ ਆ ਉਸ ਨੂੰ ਉਹ ਸੈਨੇਟ ਦੇ ਵਿੱਚ ਪਾਸ ਨਹੀਂ ਹੋਣ ਦੇਣਗੇ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਜਦੋਂ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਕੁਐਸਚਨ ਪੁੱਛਿਆ ਗਿਆ, ਉਸ ਤੋਂ ਬਾਅਦ ਜਿਹੜੇ CNN ਦੀ ਜਿਹੜੀ ਬੀਬੀ ਸੀਗੀ ਰਿਪੋਰਟਰ ਕੈਟਲੀਨ ਕੋਲਿਨਸ, ਉਹਨਾਂ ਵੱਲ ਜਦੋਂ ਬਾਈਡਨ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਕੁਐਸਚਨ ਆ ਇਹ ਸਹੀ ਨਹੀਂ ਹੈਗਾ, ਸੋ ਉਹਨੂੰ ਲੈ ਕੇ ਹੁਣ ਕਾਫੀ ਵਿਵਾਦ ਜਿਹੜਾ ਚੱਲਿਆ ਹੋਇਆ ਵੀ ਪ੍ਰੈਜ਼ੀਡੈਂਟ ਨੂੰ ਇਸ ਤਰ੍ਹਾਂ ਗੁੱਸੇ ਦੇ ਵਿੱਚ ਜਿਹੜਾ ਆ ਉਸ ਲੇਡੀ ਨੂੰ ਜਿਹੜਾ ਜਵਾਬ ਨਹੀਂ ਦੇਣਾ ਚਾਹੀਦਾ। ਕਹਿੰਦੇ ਵੀ ਜੇ ਤੁਸੀਂ ਮੋਸਟ ਪਾਵਰਫੁਲ ਪਰਸਨ ਇਨ ਦਾ ਵਰਲਡ ਹੈਗੇ ਆ ਅਤੇ ਜੇ ਤੁਹਾਨੂੰ ਮੀਡੀਆ ਵਾਲੇ ਜਿਹੜੇ ਆ ਕੁਐਸਚਨ ਪੁੱਛ ਰਹੇ, ਸੋ ਟੈਂਪਰ ਨਹੀਂ ਲੂਜ਼ ਕਰਨਾ ਚਾਹੀਦਾ। ਪਰ ਆਪਾਂ ਦੇਖਦੇ ਰਹੇ ਆ ਪਿਛਲੇ ਪ੍ਰੈਜ਼ੀਡੈਂਟ ਵੀ ਕਾਫੀ ਟੈਂਪਰ ਜਿਹੜੇ ਲੂਜ਼ ਕਰਦੇ ਰਹੇ ਆ। ਜੀ ਅੱਜ ਉੱਦਾਂ ਉਹਨਾਂ ਨੇ ਕਿਹਾ ਉਹ ਇਸ ਚੀਜ਼ ਨੂੰ ਜਿਹੜਾ ਉਹ ਮੰਨਦੇ ਆ। ਸੋ ਲੈਟਸ ਸੀ ਹੁਣ ਇਸ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਦਾਂ ਇਹਨਾਂ ਦੇ ਲਈ ਜਿਹੜਾ ਉਹ ਬਣਦਾ ਹੈਗਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਦੋਂ ਜਾਰਜ ਫਲੋਇਡ ਦੀ ਹੱਤਿਆ ਤੋਂ ਬਾਅਦ ਦੇ ਵਿੱਚ ਥਾਂ ਥਾਂ ਦੇ ਉੱਤੇ ਪ੍ਰੋਟੈਸਟ ਹੋ ਰਹੇ ਸੀਗੇ। ਸੇਂਟ ਲੂਇਸ ਮਜ਼ੂਰੀ ਦੇ ਵਿੱਚ ਵੀ ਜਿਹੜੀ ਆ ਪ੍ਰੋਟੈਸਟ ਹੋਈ ਸੀ, ਜਿੱਥੇ ਕਿ ਇੱਕ ਕਪਲ ਉਹ ਬੰਦੂਕ ਲੈ ਕੇ ਬੰਦਾ ਇਹਨੇ ਰਾਈਫਲ ਅਤੇ ਬੀਬੀ ਜਿਹੜੀ ਆ ਪਿਸਟਲ ਲੈ ਕੇ ਉਹ ਬਾਹਰ ਆ ਗਏ ਸੀ ਅਤੇ ਪ੍ਰੋਟੈਸਟਰਸ ਦੇ ਖਿਲਾਫ ਜਿਹੜਾ ਉਹਨਾਂ ਨੇ ਬੰਦੂਕਾਂ ਜਿਹੜੀਆਂ ਉਹ ਦਿਖਾਈਆਂ ਸੀ। ਅੱਜ ਇਹ ਜਿਹੜੇ ਕਪਲ ਆ ਉਹਨਾਂ ਨੇ ਜਿਹੜਾ ਆ ਮਿਸ ਡਿਮੀਨਰਸ ਆ ਉਹਨਾਂ ਨੂੰ ਗਿਲਟੀ ਪਲੀ ਜਿਹੜਾ ਕਰ ਲਿਆ, ਉਸ ਚੀਜ਼ ਦੇ ਜਿਹੜੇ ਦੋਸ਼ ਆ ਉਹ ਮੰਨੇ ਆ। ਇਨਫੈਕਟ ਜਿਹੜਾ ਮਾਰਕ ਮੈਕਕਲੋਸਕੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ US ਦੀ ਸੈਨੇਟ ਸੀਟ ਜਿਹੜੀ ਮਜ਼ੂਰੀ ਦੇ ਵਿੱਚ ਹੈਗਾ ਆ ਉਸ ਦੇ ਲਈ ਵੀ ਆਪਣਾ ਜਿਹੜਾ ਆ ਜੋ ਅਜ਼ਮਾਇਸ਼ ਆ ਉਹ ਕਰ ਰਿਹਾ ਹੈਗਾ ਆ। ਇਹਨਾਂ ਦੋਨਾਂ ਨੂੰ ਜਿਹੜੀ ਮਿਸਡਿਮੀਨਰ ਹਰਾਸਮੈਂਟ ਆ ਉਹ ਅਕਨੋਲੇਜ ਕਰਨ ਦੇ ਲਈ $2000 ਅਤੇ $750 ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਗਿਆ ਆ। ਜੀ, ਅਗਲੀ ਖਬਰ ਜਿਹੜੀ ਆ ਖਾਸ ਕਰਕੇ ਸਿੱਖ ਬੱਚੇ ਜਿਹੜੇ ਆ ਉਹਨਾਂ ਦੇ ਲਈ ਬੜੀ ਮੋਟੀਵੇਸ਼ਨਲ ਹੈਗੀ ਆ। ਬੋਸਟਨ ਕਾਲਜ ਦੇ ਵਿੱਚ ਪਹਿਲਾ ਜਿਹੜਾ ਦਸਤਾਰਧਾਰੀ ਸਿੱਖ ਬੱਚਾ ਆ 20 ਸਾਲਾਂ ਦਾ ਸਮਰਾਟ ਸਿੰਘ, ਉਸ ਨੂੰ ਬੇਸਬਾਲ ਦੀ ਜਿਹੜੀ ਟੀਮ ਆ ਉਹਦੇ ਵਿੱਚ ਖੇਲਣ ਦੇ ਲਈ ਲਿਆ ਗਿਆ ਆ। ਕਹਿੰਦੇ ਵੀ ਉਹ ਬੇਸਬਾਲ ਦਾ ਜਿਹੜਾ ਆ ਬਹੁਤ ਹੀ ਵਧੀਆ ਜਿਹੜਾ ਪਲੇਅਰ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹਨੂੰ ਪੁੱਛਦੇ ਆ, ਕਿਉਂਕਿ ਕਿਸੇ ਵੀ ਕਹਿੰਦੇ ਬੇਸਬਾਲ ਦੀ ਟੀਮ ਜਿਹੜੀ ਕੋਈ ਕਾਲਜ ਜਾਂ ਯੂਨੀਵਰਸਿਟੀ ਆ ਉਹਦੇ ਵਿੱਚ ਅੱਜ ਤੱਕ ਕੋਈ ਵੀ ਜਿਹੜਾ ਪਟਕੇ ਜਾਂ ਦਸਤਾਰ ਵਾਲਾ ਸਿੱਖ ਨਹੀਂ ਗਿਆ। ਅਤੇ ਉਹ ਕਹਿੰਦਾ ਵੀ ਮੈਂ ਬੰਦਾ ਹੀ ਹਾਂ ਅਤੇ ਆਈ ਐਮ ਏ ਸਿੱਖ ਮੈਨ ਅਤੇ ਮੈਂ ਪ੍ਰਾਊਡ ਹੈਗਾ ਹੂ ਆਈ ਐਮ। ਸੋ ਇਹ ਇੱਕ ਤਰ੍ਹਾਂ ਨਾਲ ਮੋਟੀਵੇਸ਼ਨ ਵੀ ਹੈਗੀ ਆ ਜਿਹੜੇ ਆਪਣੇ ਬੱਚੇ ਗੇਮਸ ਦੇ ਵਿੱਚ ਜਾਣਾ ਚਾਹੁੰਦੇ ਆ। ਵੀ ਕਈ ਵਾਰੀ ਸੋਚਦੇ ਆ ਵੀ ਸ਼ਾਇਦ ਮੈਂ ਜਿਹੜੀ ਦਸਤਾਰ ਸਜਾਈ ਹੋ ਜਾਂ ਬਾਲ ਰੱਖੇ ਹੋ ਆ ਵੀ ਕਿਸੇ ਤਰ੍ਹਾਂ ਉਹ ਰੁਕਾਵਟ ਹੋਊਗੀ। ਸੋ ਇੱਦਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਾਲ ਮੋਟੀਵੇਸ਼ਨ ਵੀ ਮਿਲਦੀ ਹੈਗੀ ਆ। ਜੀ, ਸਮਰੱਥ ਸਿੰਘ 20 ਸਾਲ ਜਿਹੜੀ ਇਸ ਮੁੰਡੇ ਦੀ ਜਿਹੜੀ ਇਹ ਉਮਰ ਹੈਗੀ ਆ, ਅਤੇ ਉਹ ਕਹਿੰਦਾ ਵੀ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਮੈਂ ਖੇਡ ਨੂੰ ਬਹੁਤ ਜ਼ਿਆਦਾ ਉਹ ਪਿਆਰ ਕਰਦਾ ਹਾਂ ਅਤੇ ਟਰਬਨ ਇਜ਼ ਜਸਟ ਐਨ ਐਕਸਟੈਂਸ਼ਨ ਆਫ ਹਿਮ, ਵੀ ਇਹ ਮੇਰੇ ਨਾਲ ਹੀ ਹੈ। ਕਹਿੰਦਾ ਮੈਂ ਜਿਉਂ 2-4 ਸਾਲ ਦਾ ਜਦੋਂ ਦਾ ਵੀ ਸੀਗਾ ਸ਼ੁਰੂ ਤੋਂ ਹੀ ਜਿਹੜਾ ਇਸ ਨੂੰ ਬੰਨ੍ਹਦਾ ਜਿਹੜਾ ਉਹ ਆ ਰਿਹਾ ਹੈਗਾ। ਚਲੋ ਇੱਕ ਚੰਗੀ ਗੱਲ ਆ, ਵਧੀਆ ਗੱਲ ਆ। ਸੋ ਅੱਜ ਸੈਨ ਮਕੀਨ ਕਾਊਂਟੀ ਦੇ ਵਿੱਚ ਵੀ ਜਿਹੜੇ ਇੱਕ ਸ਼ੈਰਿਫ ਦੇ ਵਜੋਂ ਆਪਣੀ ਇੱਕ ਕੁੜੀ ਆ ਉਸ ਨੇ ਜਿਹੜੀ ਉਹ ਸਹੁੰ ਚੁੱਕੀ ਆ, ਉਹ ਵੀ ਇੱਕ ਬਹੁਤ ਖੁਸ਼ੀ ਵਾਲੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਸੋ ਇੱਦਾਂ ਦੇ ਜਿਹੜੇ ਆਪਾਂ ਨੂੰ ਰੋਲ ਮਾਡਲਸ ਆ ਉਹਨਾਂ ਦੀ ਥਾਂ ਥਾਂ ਦੇ ਉੱਤੇ ਜਿਹੜੀ ਉਹ ਜ਼ਰੂਰਤ ਹੈਗੀ ਆ, ਤਾਂ ਜੋ ਉਹਨਾਂ ਵੱਲ ਦੇਖਦੇ ਹੋਏ ਬਾਕੀ ਜਿਹੜੇ ਬੱਚੇ ਆ ਉਹ ਵੀ ਜਿਹੜੇ ਉਤਸ਼ਾਹਿਤ ਹੋਣ ਅਤੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਗੁੱਡ ਚੀਜ਼ਾਂ ਆ ਉਹਨਾਂ ਦੇ ਵੱਲ ਨੂੰ ਜਿਹੜਾ ਉਹ ਜ਼ਰੂਰ ਵਧਣ। ਅਤੇ ਅਗਲੀ ਜਿਹੜੀ ਆ ਆਪਾਂ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ। ਇੱਕ ਜਿਹੜੀ ਗੱਲ ਕਰਦੇ ਜੇ ਟਰੱਕਿੰਗ ਦੇ ਨਾਲ ਇਹ ਜੁੜੀ ਹੋਈ ਆ, ਚਾਈਨਾ ਦੀ ਇੱਕ ਟਰੱਕਿੰਗ ਸਟਾਰਟਅਪ ਕੰਪਨੀ ਆ, ਉਹ ਇਸ ਟਾਈਮ $1.6 ਬਿਲੀਅਨ ਜਿਹੜੀ ਆ ਉਹ ਰੇਜ਼ ਕਰਨ ਬਾਰੇ ਸੋਚ ਰਹੀ ਹੈਗੀ ਆ।
ਫੁੱਲ ਟਰੱਕ ਅਲਾਇੰਸ ਨਾਂ ਦੀ ਇਹ ਜਿਹੜੀ ਕੰਪਨੀ ਆ, ਕੁੱਲ ਕਹਿੰਦੇ ਵੀ ਉਹ $21 ਬਿਲੀਅਨ ਤੱਕ ਦੀ ਜਿਹੜੀ ਉਹ ਹੋ ਸਕਦੀ ਹੈਗੀ ਆ। ਇਹ ਮੈਨਬੈਂਗ ਗਰੁੱਪ ਜਿਹੜਾ ਉੱਥੇ ਦਾ ਚਾਈਨਾ ਦਾ ਜਿਹੜਾ ਹੈਗਾ ਆ, ਉਹ ਹੁਣ ਇੱਥੇ ਆਪਣਾ ਪੈਰ ਜਿਹੜਾ ਉਹ ਪਸਾਰ ਰਿਹਾ ਅਤੇ ਇੱਥੇ IPO ਦੇ ਜ਼ਰੀਏ ਇਹ ਜਿਹੜੀ ਆ ਜਿਹੜੇ ਫੰਡਸ ਆ ਉਹ ਰੇਜ਼ ਕਰਨਾ ਚਾਹੁੰਦੇ ਨੇ। ਸੋ ਇਹਨਾਂ ਨੇ ਪਿਛਲੇ ਮਹੀਨੇ ਹੀ IPO ਦੀ ਪਬਲਿਕ ਜਿਹੜੀ ਫਾਈਲਿੰਗ ਆ ਉਹ ਪਬਲਿਕ ਜਿਹੜੀ ਉਹ ਕੀਤੀ ਸੀਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਇਹ ਟਰੱਕਿੰਗ ਦੇ ਨਾਲ ਜਿਹੜੇ ਆ ਉਹ ਆਪਣੇ ਜਿਹੜੇ ਕੰਮ ਆ ਇਸ ਦੇ ਵਿੱਚ ਕਰਨਗੇ ਜੀ। ਤੇ ਆਪਾਂ ਜਿਹੜੀ ਸਟਾਕ ਦੀ ਗੱਲ ਵੀ ਕਰਨੀ ਆ, ਅਵਿਕਸ਼ਨ ਨੂੰ ਲੈ ਕੇ ਕਹਿੰਦੇ ਵੀ 8 ਮਿਲੀਅਨ ਲੋਕ ਇਸ ਮਹੀਨੇ ਦੇ ਐਂਡ ਵਿੱਚ ਜਿਹੜੀ ਆ ਅਵਿਕਸ਼ਨ ਨੂੰ ਫੇਸ ਕਰ ਰਹੇ ਆ। ਜਿਨ੍ਹਾਂ ਲੋਕਾਂ ਨੇ ਲੇਟ ਪੇਮੈਂਟਾਂ ਦਿੱਤੀਆਂ ਜਾਂ ਘੱਟ ਪੇਮੈਂਟਾਂ ਦਿੱਤੀਆਂ ਹੈਗੀਆਂ, ਜਿਹੜੇ ਅਪਾਰਟਮੈਂਟ ਜਾਂ ਘਰ ਰੈਂਟ ਕਰਦੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਆਪਣੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ, ਤੇ ਕੈਲੀਫੋਰਨੀਆ ਦੇ ਲੈਜਿਸਲੇਚਰ ਜਿਹੜੇ ਆ ਉਹਨਾਂ ਨੇ $120 ਮਿਲੀਅਨ ਜਿਹੜੇ ਰੈਂਟਰਸ ਦੇ ਵਾਸਤੇ ਸਾਈਡ 'ਤੇ ਰੱਖਿਆ ਵੀ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਊਗਾ, ਵੀ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਤਾਂ ਕਿ ਉਹ ਆਪਣੀਆਂ ਪੇਮੈਂਟਸ ਪੂਰੀਆਂ ਕਰ ਸਕਣ। ਇਸੇ ਤਰ੍ਹਾਂ ਫ੍ਰਿਜ਼ਨੋ ਆਫ ਜਿਹੜੀ ਸਿਟੀ ਆਫ ਫ੍ਰਿਜ਼ਨੋ ਆ, ਉਹਨਾਂ ਨੇ ਵੀ ਜਿਹੜੇ ਕਾਫੀ ਪੈਸੇ ਆ ਇਸ ਕੰਮ ਲਈ ਰੱਖੇ ਆ ਤਾਂ ਕਿ ਲੋਕ ਜਿਹੜੇ ਆ ਕਿਸੇ ਤਰ੍ਹਾਂ ਨਾਲ ਹੋਮਲੈਸ ਨਾ ਬਣ ਜਾਣ, ਕਿਉਂਕਿ ਆਲਰੇਡੀ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈਗੀ ਆ ਜੀ। ਅਤੇ ਆਪਾਂ ਇੱਥੇ ਜਿਹੜਾ ਹੁਣ ਇਜਾਜ਼ਤ ਲੈਂਦੇ ਹਾਂ। ਅਤੇ ਅੱਜ ਡਾਓ ਜੋਨਸ ਦੇ ਵਿੱਚ ਇੱਕ ਵਾਰੀ ਫਿਰ ਜਿਹੜਾ ਇਹ ਲੁੜਕਿਆ 210 ਪੁਆਇੰਟ ਦੀ ਗਿਰਾਵਟ ਜਿਹੜੀ ਅੱਜ ਦਰਜ ਕੀਤੀ ਗਈ, 33,823 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 122 ਪੁਆਇੰਟਾਂ ਦਾ ਇਜ਼ਾਫਾ ਹੋਇਆ, 14,161 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 2 ਪੁਆਇੰਟ ਡਿੱਗੇ, 4222 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.51% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1777 ਪ੍ਰਤੀ ਆਊਂਸ ਰਿਹਾ। ਇੰਡੀਆ ਦਾ ਰੁਪਈਆ ਵੀ ਅੱਜ ਡਾਲਰ ਦੇ ਮੁਕਾਬਲੇ ਕਾਫੀ ਲੁੜਕਿਆ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 25 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 22 ਸੈਂਟ ਦੇ ਬਰਾਬਰ ਰਹੀ ਆ। ਜੀ ਇੱਥੇ ਹੀ ਸਾਡਾ ਹੁਣ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।